जी हुण समा हो गया प्रोग्राम खबर ते नज़र बलतेज पन्नू जी दे नाल। प्रोग्राम शुरू करन तो पहलों अज दे स्पॉन्सरां दा बहुत बहुत धन्नवाद करदे हां। खालसा इंश्योरेंस, गुरदीप सिंह बिरदी कलोविस तो, इशनजीत सिंह खलोठी यूबा सिटी तो, सतनाम सिंह शेरगिल सैलमा तो, मनदीप सिंह ते सरबजीत कौर सैनोजे तो, जस्सी गिल प्लंबिंग वाले ते लाली सिद्धू बेकरसफील्ड तो, प्रीतम सिंह ते तलविंदर सिंह गिल बेकरसफील्ड तो, हरविंदर सिंह समरा यूबा सिटी, कश्मीर सिंह सैक्रामेंटो तो, साउथ वैसट फार्मेसी बेकरसफील्ड तो, गुरबीर सिंह बराड़ फ्रैजनो ਅਤੇ ਹਰਬੰਸ ਸਿੰਘ ਉੱਪਲ ਯੂਬਾ ਸਿਟੀ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਖਬਰ ਤੇ ਨਜ਼ਰ ਦਾ ਪ੍ਰੋਗਰਾਮ ਸਪਾਂਸਰ ਕਰਦੇ ਆ। ਤੇ ਹੁਣ ਜੀ ਅਸੀਂ ਹੁਣ ਖਬਰਾਂ ਵੱਲ ਜਾਂਦੇ ਹਾਂ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ਼੍ਰੀ ਅਕਾਲ ਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਨਿਗਾਹ ਮਾਰਾਂਗੇ ਜੀ ਜੋ ਕੁਛ ਵਾਪਰ ਰਿਹਾ ਮੁਲਕ ਭਰ ਦੇ ਵਿੱਚ ਜਾਂ ਫਿਰ ਸੂਬੇ ਦੇ ਵਿੱਚ ਤੇ ਉਹਦੀ ਕੁਛ ਚੀਰ ਫਾੜ। ਪਿਛਲੇ ਤਕਰੀਬਨ ਸਾਲ ਤੋਂ ਉੱਪਰ ਦਾ ਜਿਹੜਾ ਜੀ ਸਮਾਂ ਹੋ ਗਿਆ ਜਦੋਂ ਤੋਂ ਲੈ ਕੇ ਜਿਹੜੇ 39 ਭਾਰਤੀ ਨੇ ਉਹਨਾਂ ਦਾ ਕੋਈ ਥਹੁ ਪਤਾ ਨਹੀਂ ਜਿਹੜਾ ਲੱਗ ਰਿਹਾ, ਜਿਹੜੇ ਇਰਾਕ ਦੇ ਵਿੱਚ ਗਏ ਸਨ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ। ਇਸ ਮਸਲੇ ਦੇ ਉੱਤੇ ਇੱਕ ਵਾਰੀ ਫੇਰ ਜਿਹੜੀ ਰਾਜਨੀਤਿਕ ਹਲਚਲ ਹੈ ਉਹ ਵਾਹਵਾ ਤੇਜ਼ ਹੋਈ ਪਈ ਹੈ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਉਹ ਰਾਜ ਸਭਾ ਦੇ ਵਿੱਚ ਅੱਜ ਇਸ ਮੁੱਦੇ ਨੂੰ ਉਠਾਉਣਗੇ ਤੇ ਇਹ ਕਹਿਣਗੇ ਕਿ ਜਿਹੜੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ ਹੋਰੀ ਉਹਨਾਂ ਦੇ ਵਿਰੁੱਧ ਮਰਿਆਦਾ ਮਤਾ ਲਿਆਂਦਾ ਜਾਵੇ। ਉਹਦਾ ਕਾਰਨ ਇਹ ਹੈ ਕਿ ਉਹਨਾਂ ਦਾ ਕਹਿਣਾ ਕਿ ਸੁਸ਼ਮਾ ਸਵਰਾਜ ਹੋਰੀ ਪਾਰਲੀਮੈਂਟ ਦੇ ਵਿੱਚ ਕਈ ਵਾਰੀ ਇਹ ਬਿਆਨ ਦੇ ਚੁੱਕੇ ਆ ਕਿ ਇਹ 39 ਭਾਰਤੀ ਜਿਹੜੇ ਸੀਗੇ ਉਹ ਠੀਕ ਠਾਕ ਨੇ ਤੇ ਉਹਨਾਂ ਦੇ ਲਗਾਤਾਰ ਸੰਪਰਕ ਦੇ ਵਿੱਚ ਨੇ। ਔਰ ਪਿਛਲੇ ਦਿਨੀ ਸੁਸ਼ਮਾ ਸਵਰਾਜ ਹੋਰਾਂ ਨੇ ਕਿਹਾ ਸੀਗਾ ਕਿ ਇਹ ਜਿਹੜੇ 39 ਭਾਰਤੀ ਨੇ ਜਿਨ੍ਹਾਂ ਦੇ ਬਾਰੇ ਕਈ ਕਿਸਮ ਦੇ ਖਦਸ਼ੇ ਜਿਹੜੇ ਆ ਜੀ ਉਹ ਪਾਏ ਜਾ ਰਹੇ ਆ, ਇਹ ਮੌਸੂਲ ਸ਼ਹਿਰ ਦੇ ਵਿੱਚ ਨੇ। ਜਦੋਂ ਮੌਸੂਲ ਦੇ ਉੱਤੇ ਕਬਜ਼ਾ ਇਰਾਕੀ ਫੌਜਾਂ ਦਾ ਹੋ ਗਿਆ ਤਾਂ ਸੁਸ਼ਮਾ ਸਵਰਾਜ ਹੋਰਾਂ ਨੇ ਬਿਆਨ ਦਿੱਤਾ ਸੀਗਾ ਕਿ ਇਹ ਉੱਥੋਂ ਦੀ ਜੇਲ੍ਹ ਦੇ ਵਿੱਚ ਹੈ ਨੇ, ਜਦੋਂ ਕਿ ਬਾਅਦ 'ਚ ਪਤਾ ਲੱਗਿਆ ਉੱਥੇ ਜੇਲ੍ਹ ਕੋਈ ਹੈ ਹੀ ਨਹੀਂ। ਹੁਣ ਜਿਹੜੀ ਹੈ ਜੀ ਇਹਦੇ ਉੱਤੇ ਰਾਜਨੀਤੀ ਤੇਜ਼ ਹੋ ਗਈ ਹੈ। ਕੇਂਦਰ ਦੀ ਸਰਕਾਰ ਤੇ ਖਾਸ ਤੌਰ ਦੇ ਉੱਤੇ ਸੁਸ਼ਮਾ ਸਵਰਾਜ ਹੋਰਾਂ ਦੇ ਵੱਲੋਂ ਇਹਦੇ ਉੱਤੇ ਕੋਈ ਉਹਨਾਂ ਕੋਲੇ ਜਿਹੜਾ ਜੀ ਬਿਆਨ ਹੈ ਨੀਗਾ ਦੇਣ ਦੇ ਵਾਸਤੇ, ਕੋਈ ਜਵਾਬ ਨਹੀਂ ਜਿਹੜਾ ਉਹ ਦੇਣ ਦੇ ਵਾਸਤੇ। ਮੈਂ ਇੱਥੇ ਇਹ ਵੀ ਯਾਦ ਕਰਾਉਣਾ ਕਿ ਇੱਥੇ ਫਸੇ ਕੁਝ ਜਿਹੜੇ ਲੋਕ ਸੀਗੇ ਉਹਨਾਂ ਨੂੰ ਵਿਦੇਸ਼ ਮੰਤਰਾਲੇ ਦੀ ਮਦਦ ਦੇ ਨਾਲ ਇਹ ਮਸਲਾ ਜਿਹੜਾ ਜੀ ਉਠਾਇਆ ਸੀਗਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ। ਔਰ ਕੁਛ ਜਿਹੜੇ ਲੋਕ ਸੀਗੇ ਜੀ ਉਹਨਾਂ ਨੂੰ ਉਦੋਂ ਵਾਪਸ ਲੈ ਆਂਦਾ ਗਿਆ ਸੀਗਾ ਔਰ ਇਹਨਾਂ ਹੀ ਲੋਕਾਂ ਦੇ ਵਿੱਚੋਂ ਇੱਕ ਜਾਣਾ ਜਿਹੜਾ ਵਾਪਸ ਆਇਆ ਸੀਗਾ ਉਹਨੇ ਇੱਕ ਕਿਸਮ ਦੇ ਨਾਲ ਸਨਸਨੀ ਜਿਹੜੀ ਹੈ ਜੀ ਇੱਥੇ ਫੈਲਾ ਦਿੱਤੀ ਸੀ, ਇਹ ਕਹਿ ਕੇ ਕਿ ਇਹ ਜਿਹੜੇ 39 ਦੇ ਕਰੀਬ ਲੋਕ ਉੱਥੇ ਸਾਂਝੀ ਅੱਤਵਾਦੀਆਂ ਦੇ ਕਬਜ਼ੇ ਦੇ ਵਿੱਚ ਇਹ ਜਿਉਂਦੇ ਨਹੀਂ ਹੈਗੇ। ਔਰ ਉਹਨਾਂ ਨੇ ਇਹ ਕਿਹਾ ਸੀਗਾ ਇਸ ਬੰਦੇ ਨੇ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਆਈਸਿਸ ਵਾਲਿਆਂ ਨੇ ਇਹਨਾਂ ਨੂੰ ਮਾਰ ਦਿੱਤਾ ਸੀਗਾ। ਉਦੋਂ ਵਿਦੇਸ਼ ਮੰਤਰੀ ਜਿਹੜੇ ਸਨ ਸੁਸ਼ਮਾ ਸਵਰਾਜ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਨਹੀਂ ਇਹ ਬੰਦਾ ਜਿਹੜਾ ਜੀ ਉਹ ਝੂਠ ਬੋਲਦਾ। ਔਰ ਉਲਟਾ ਹੋਇਆ ਕਿ ਇਹ ਜਿਹੜੇ ਬੰਦੇ ਨੇ ਖੁਲਾਸਾ ਕੀਤਾ ਸੀ ਇਹਦੇ ਉੱਤੇ ਮਾਮਲਾ ਦਰਜ ਹੋ ਗਿਆ। ਹੁਣ ਉਹ ਕਹਿੰਦਾ ਕਿ ਮੈਂ ਆਪਣੀ ਗੱਲ ਦੇ ਉੱਤੇ ਅਜੇ ਵੀ ਕਾਇਮ ਆ। ਉਹ ਕਹਿੰਦਾ ਕਿ ਮੈਨੂੰ ਸੱਚ ਬੋਲਣ ਦੀ ਸਜ਼ਾ ਮਿਲੀ, ਕਈ ਮਹੀਨੇ ਮੈਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਲਾਉਣੇ ਪਏ। ਅੱਜ ਇਹ ਮਸਲਾ ਇੱਕ ਵਾਰੀ ਫੇਰ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਭਖਣ ਦੇ ਆਸਾਰ ਨੇ ਕਿਉਂਕਿ ਇਹਨਾਂ ਦੀ ਹੋਣੀ ਦੇ ਬਾਰੇ ਕੁਝ ਨਹੀਂ ਪਤਾ ਕਿ ਇਹ ਲੋਕ ਜਿਉਂਦੇ ਨੇ ਜਾਂ ਨਹੀਂ। ਇਹਨਾਂ ਦੇ ਪਰਿਵਾਰ ਵਾਲੇ ਨੇ ਜਿਹੜੇ ਵਿਚਾਰੇ ਉਹਨਾਂ ਦਾ ਮੰਦਾ ਹਾਲ ਹੈ ਇਸ ਪੱਖੋਂ ਕਿ ਉਹ ਕਿਹੜੀ ਚੀਜ਼ ਦੇ ਉੱਤੇ ਯਕੀਨ ਕਰਨ, ਉਸ ਬੰਦੇ ਦੀ ਗੱਲ ਦੇ ਉੱਤੇ ਜਿਹੜਾ ਕਹਿੰਦਾ ਮੇਰੇ ਸਾਹਮਣੇ ਉਹਨਾਂ ਨੂੰ ਮਾਰ ਦਿੱਤਾ, ਜਾਂ ਫਿਰ ਉਸ ਵਿਦੇਸ਼ ਮੰਤਰੀ ਦੇ ਉੱਤੇ ਜਿਹੜੇ ਬਾਰ-ਬਾਰ ਕਹਿੰਦੇ ਆ ਸਾਡੇ ਸੰਪਰਕ ਦੇ ਵਿੱਚ ਨੇ, ਕਿੱਥੇ ਨੇ, ਕਿਸੇ ਨੂੰ ਇਹਦੇ ਬਾਰੇ ਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਪਤਾ ਨਹੀਂ। ਇੱਥੇ ਕੱਲ ਪਟਿਆਲੇ ਦੇ ਨਜ਼ਦੀਕ ਜਿਹੜੇ ਸੀਗੇ ਜੀ ਉਹ ਹਾਲਾਤ ਇੱਕ ਵਾਰੀ ਤਣਾਅ ਵਾਲੇ ਕਾਫੀ ਜ਼ਿਆਦਾ ਬਣ ਗਏ ਕਿਉਂਕਿ ਜਿਹੜਾ ਡੇਰੇ ਦੇ ਪ੍ਰੇਮੀ ਨੇ ਸਰਸਾ ਵਾਲਿਆਂ ਦੇ ਵੱਲੋਂ ਪਿੰਡ ਮਰੌੜੀ ਪਿੰਡਾ ਸਮਾਣੇ ਦੇ ਨੇੜੇ ਉੱਥੇ ਕੀਤੀ ਜਾ ਰਹੀ ਨਾਮ ਚਰਚਾ ਦੇ ਦੌਰਾਨ 2 ਦਰਜਨ ਦੇ ਕਰੀਬ ਜਿਹੜੇ ਗਰਮ ਖਿਆਲੀ ਆਗੂ ਸੀ ਉਹਨਾਂ ਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਿਰਪਾਨਾਂ, ਰਾਡਾਂ ਤੇ ਗੰਡਾਸਿਆਂ ਦੇ ਨਾਲ ਹਮਲਾ ਜਿਹੜਾ ਸੀ ਉਹ ਕਰ ਦਿੱਤਾ। ਬੇਸ਼ੱਕ ਕਿਸੇ ਨੂੰ ਸੱਟ ਤਾਂ ਨਹੀਂ ਲੱਗੀ ਪਰ ਹਮਲਾਵਰਾਂ ਵੱਲੋਂ ਪ੍ਰੇਮੀਆਂ ਦੇ ਜਿਹੜੇ ਸੀਗੇ ਉੱਥੇ ਸਮਾਨ ਰੱਖਿਆ ਹੋਇਆ ਸੀ ਉਹਦੀ
ਜਿਹੜਾ ਜੀ ਤੋੜ ਦਿੱਤਾ ਗਿਆ, ਉਹਨੂੰ ਪਾੜ ਦਿੱਤਾ ਗਿਆ। ਮਵੀ ਪੁਲਿਸ ਨੇ ਜਿਹੜਾ ਜੀ ਇਹਨਾਂ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਔਰ 14 ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਉੱਤੇ ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਗਿਆ। ਜਿਹੜਾ ਪ੍ਰਸ਼ਾਸਨ ਹੈ ਜੀ ਉਹਨੂੰ ਚੇਤਾਵਨੀ ਦਿੱਤੀ ਹੈ ਇਹਨਾਂ ਡੇਰਾ ਪ੍ਰੇਮੀਆਂ ਨੇ ਕਿ ਜੇ 24 ਘੰਟਿਆਂ ਦੇ ਵਿੱਚ ਇਹ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਜਿਹੜਾ ਜੀ ਕਰਨਗੇ। ਇਹ ਦੱਸਿਆ ਗਿਆ ਜੀ ਕਿ ਅੱਧੀ ਦਰਜਨ ਪਿੰਡਾਂ ਦੀ ਇਹ ਨਾਮ ਚਰਚਾ ਪਿੰਡ ਮਰੌੜੀ ਦੇ ਸਕੂਲ ਦੇ ਵਿੱਚ ਜਿਹੜਾ ਜੀ ਉਹ ਚੱਲ ਰਹੀ ਸੀ, ਜਿੱਥੇ ਅਚਾਨਕ ਆਏ ਇਹਨਾਂ ਲੋਕਾਂ ਨੇ ਇਹਦੇ ਉੱਤੇ ਹਮਲਾ ਜਿਹੜਾ ਸੀਗਾ ਜੀ ਉਹ ਕਰ ਦਿੱਤਾ। ਜਿਹੜੇ ਇਹ ਡੇਰਾ ਪ੍ਰੇਮੀ ਨੇ ਉਹ ਕਹਿੰਦੇ ਨੇ ਕਿ ਹਮਲਾਵਰ ਜਿਹੜੇ ਸੀ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਉੱਥੋਂ ਚਲੇ ਗਏ। 2 ਪੁਲਿਸ ਵਾਲੇ ਇਹਦੇ ਗੇਟ ਦੇ ਉੱਤੇ ਤਾਇਨਾਤ ਸੀਗੇ। ਉਹਨਾਂ ਨੇ ਕਿਸੇ ਨੂੰ ਰੋਕਣ ਦਾ ਕੋਈ ਯਤਨ ਜਿਹੜਾ ਜੀ ਉਹ ਨਹੀਂ ਕੀਤਾ। ਉਹਨਾਂ ਦੇ ਮੁਤਾਬਕ ਮਵੀ ਪੁਲਿਸ ਮੁਖੀ ਜਿਹੜੇ ਸੀ ਸਿਵਲ ਵਰਦੀ ਵਿੱਚ ਹਮਲਾਵਰਾਂ ਦੇ ਨਾਲ ਜੱਫੀ ਪਾ ਕੇ ਉਹਨਾਂ ਦੇ ਨਾਲ ਜਿਹੜਾ ਜੀ ਉਹ ਆਏ ਸੀਗੇ। ਇਹ ਮਾਮਲਾ ਜਿਹੜਾ ਜੀ ਇੱਥੇ ਪਟਿਆਲੇ ਦੇ ਵਿੱਚ ਕੱਲ ਦਾ ਕਾਫੀ ਜਿਹੜਾ ਜੀ ਉਹ ਭਖਦਾ ਜਾ ਰਿਹਾ। ਪੁਲਿਸ ਕਹਿੰਦੀ ਹੈ ਕਿ ਮਾਮਲਾ ਦਰਜ ਕਰ ਲਿਆ, ਜਲਦੀ ਜਿਹੜੀਆਂ ਜੀ ਉਹ ਗ੍ਰਿਫਤਾਰੀਆਂ ਵੀ ਹੋ ਜਾਣਗੀਆਂ। ਕਦੋਂ ਇਹ ਕੁਛ ਨਹੀਂ ਜਿਹੜਾ ਜੀ ਉਹ ਪਤਾ। ਜਦੋਂ ਇਹ ਇਲੈਕਸ਼ਨਾਂ ਚੱਲ ਰਹੀਆਂ ਸਨ ਤਾਂ ਉਸ ਸਮੇਂ ਕਾਂਗਰਸ ਨੇ ਫਾਰਮ ਭਰਵਾਏ ਸੀ ਨੌਜਵਾਨਾਂ ਤੋਂ। ਇਹ ਗੱਲ ਆਖੀ ਸੀ ਉਹਨਾਂ ਨੂੰ ਕਿ ਜਿਹੜੇ ਜਿਹੜੇ ਫਾਰਮ ਭਰਨਗੇ ਉਹਨਾਂ ਨੂੰ ਫ੍ਰੀ ਸਮਾਰਟਫੋਨ ਜਿਹੜਾ ਜੀ ਉਹ ਦਿੱਤਾ ਜਾਊਗਾ ਔਰ ਇਹ ਸਮਾਰਟਫੋਨ ਜਿਹੜੇ ਸੀ 50 ਲੱਖ ਦੇ ਕਰੀਬ ਦੇਣ ਦੀ ਗੱਲ ਜਿਹੜੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੀਕੇ ਦੇ ਆਖੇ ਭਾਵ ਕਿ ਪ੍ਰਸ਼ਾਂਤ ਕਿਸ਼ੋਰ ਦੇ ਆਖੇ ਲੱਗ ਕੇ ਕਹੀ ਸੀਗੀ। ਹੁਣ ਇਹ ਜਿਹੜਾ ਜੀ ਮਾਮਲਾ ਚੱਲਦਾ ਰਿਹਾ। ਜਿਹੜਾ ਬਜਟ ਹੈ ਉਹਦੇ ਵਿੱਚ 10 ਕਰੋੜ ਰੁਪਈਆ ਰੱਖਿਆ ਗਿਆ ਕਿ ਇਹ ਮੋਬਾਈਲ ਫੋਨ ਦੇ ਵਾਸਤੇ ਆ, ਪਰ ਸ਼ਰਤ ਜਿਹੜੀ ਨਵੀਂ ਲਾਈ ਗਈ ਆ ਸਰਕਾਰ ਦੇ ਵੱਲੋਂ ਉਹ ਇਹ ਆ ਕਿ ਦੁਬਾਰਾ ਤੋਂ ਫਾਰਮ ਜਿਹੜੇ ਆ ਜੀ ਉਹ ਭਰਨੇ ਪੈਣਗੇ। ਪਹਿਲੇ ਜਿਹੜੇ ਭਰੇ ਹੋਏ ਫਾਰਮ ਨੇ ਉਹ ਨਹੀਂ ਚੱਲਣਗੇ। ਸੋ ਦੁਬਾਰਤੀ ਫਾਰਮ ਜਿਹੜੇ ਆ ਜੀ ਭਰਾਏ ਜਾ ਰਹੇ ਆ। ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸੁਪਨਾ ਸੀਗਾ ਜੀ ਇਹ ਫ੍ਰੀ ਫੋਨ ਦੇਣ ਦਾ, ਇਹ ਅਸਲ ਦੇ ਵਿੱਚ ਭਾਰਤ ਦੀ ਬਹੁਤ ਵੱਡੀ ਜਿਹੜੀ ਉਹ ਕੰਪਨੀ ਰਿਲਾਇੰਸ ਗਰੁੱਪ ਜਿਹੜਾ ਜੀ ਉਹ ਸੱਚ ਕਰਨ ਜਾ ਰਹੀ ਹੈ। ਔਰ ਸੱਚ ਜਿਹੜਾ ਜੀ ਉਹ ਕਰਨ ਕੁਛ ਇਸ ਤਰੀਕੇ ਦੇ ਨਾਲ ਜਾ ਰਹੀ ਹੈ ਕਿ ਰਿਲਾਇੰਸ ਨੇ ਜਿਹੜਾ ਜੀ ਉਹ ਇੱਥੇ ਫੋਨ ਦੀ ਨਵੀਂ ਜਿਹੜੀ ਅਨਾਊਂਸਮੈਂਟ ਕੀਤੀ ਆ ਉਹਦੇ ਵਿੱਚ 1500 ਰੁਪਈਆ ਜਿਹੜੇ ਜੀ ਉਹ ਸਿਕਿਉਰਿਟੀ ਰੱਖ ਕੇ ਤੇ ਜਿਹੜਾ ਜੀ ਇਹ ਫੋਨ ਦਿੱਤਾ ਜਾ ਰਿਹਾ ਔਰ 3 ਸਾਲ ਤੋਂ ਬਾਅਦ ਜਿਹੜੀ ਹੈ ਜੀ ਇਹ ਸਿਕਿਉਰਿਟੀ ਰਿਫੰਡੇਬਲ ਹੋਊਗੀ। ਸਰਕਾਰ ਜਿਹੜੀ ਹੈ ਜੀ ਉਹਨੇ ਰਿਲਾਇੰਸ ਦੇ ਨਾਲ ਸਮਝੌਤਾ ਕਰ ਲਿਆ ਕਿ ਜਿਹੜਾ ਜੀ ਇਹ ਸਰਕਾਰ ਨੂੰ ਉੱਥੇ 1500 ਰੁਪਈਆ ਵੀ ਦੇਣਾ ਨਹੀਂ ਪਊਗਾ। ਜਿਹੜਾ 10 ਕਰੋੜ ਰੁਪਈਆ ਰੱਖਿਆ ਗਿਆ ਉਹਦੇ ਨਾਲ ਜਿਹੜਾ ਜੀ ਇਹ ਵਰਤਿਆ ਜਾਊਗਾ ਜਿਹੜਾ ਫੋਨ ਨੂੰ ਢੋਣ ਦੇ ਵਾਸਤੇ ਕਿ ਕਿਹੜੀ ਜਗ੍ਹਾ ਦੇ ਉੱਤੇ ਇਹ ਜਿਹੜੇ ਆ ਜੀ ਫੋਨ ਦਿੱਤੇ ਜਾਣੇ ਆ। ਕੀ ਉਹਦੇ ਸਰਕਾਰ ਆਊਟਲੈਟ ਖੋਲੂਗੀ ਜਾਂ ਕੋਈ ਪਰਚੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ, ਜਿਹੜੀ ਪਰਚੀ ਦੇ ਆਧਾਰ ਦੇ ਉੱਤੇ ਜਿਹੜੇ ਸਰਕਾਰ ਹੈ ਉਹ ਇਹਨਾਂ ਫੋਨਾਂ ਨੂੰ ਜਿਹੜਾ ਜੀ ਮੁਫਤ ਦੇਊਗੀ ਨੌਜਵਾਨਾਂ ਨੂੰ। ਸੋ ਕਿੰਨੇ ਫੋਨ ਦਿੱਤੇ ਜਾਣਗੇ ਇਹ ਵੀ ਕੋਈ ਅਜੇ ਆਈਡੀਆ ਜਿਹੜਾ ਜੀ ਨਹੀਂ ਹੈਗਾ, ਪਰ ਜਿਹੜੀ ਕਾਂਗਰਸ ਹੈ ਜੀ ਉਹ ਇਸ ਗੱਲੋਂ ਖੁਸ਼ ਹੈ ਕਿ ਉਹਨਾਂ ਦੇ ਸੁਪਨਿਆਂ ਨੂੰ ਬੂਰ ਪੈ ਰਿਹਾ। ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਚਲੋ ਉਹਨਾਂ ਦੇ ਰਾਹੀਂ ਨਾ ਸਹੀ ਰਿਲਾਇੰਸ ਦੇ ਰਾਹੀਂ ਜਿਹੜਾ ਜੀ ਇਹ ਸੱਚਾ ਹੋ ਸਕਦਾ। ਚਾਈਨਾ ਤੋਂ ਇਹ ਵੱਡੀ ਖੇਪ ਜਿਹੜੀ ਆ ਜੀ ਉਹ ਫੋਨ ਦੀ ਰਿਲਾਇੰਸ ਨੇ ਲਈ ਆ, ਜਿਹਦੀ ਬੁਕਿੰਗ ਉਹਨੇ ਅਗਲੇ ਮਹੀਨੇ ਤੋਂ ਜਿਹੜਾ ਜੀ ਉਹ ਸ਼ੁਰੂ ਕਰਨੀ ਆ। ਜਿਹੜੀਆਂ ਕੰਪਨੀਆਂ ਨੇ ਫੋਨ ਦੀਆਂ ਉਹਨਾਂ ਨੂੰ ਤਾਂ ਵਕਤ ਇਹਦੇ ਨਾਲ ਪਿਆ ਹੀ ਆ ਕਿਉਂਕਿ 150 ਰੁਪਏ ਦੇ ਵਿੱਚ ਜਿਹੜਾ ਜੀ ਰੀਚਾਰਜ ਕਰਵਾ ਕੇ ਮਹੀਨਾ ਭਰ ਜਿਹੜਾ ਜੀ ਉਹ ਇੰਟਰਨੈਟ ਅਨਲਿਮਿਟਿਡ ਇਹਦੇ ਉੱਤੇ ਵਰਤਿਆ ਜਾ ਸਕਦਾ। ਸੋ ਇਹ ਨਵੇਂ ਜਿਹੜੇ ਫਾਰਮ ਨੇ ਭਰਾਏ ਜਾਣਗੇ। ਇਹ ਕਦੋਂ ਪੂਰਾ ਹੋਊਗਾ ਜੀ ਸਾਰਾ ਪ੍ਰੋਸੈਸ, ਇਹ ਥੋੜਾ ਲੰਬਾ ਵੀ ਜਿਹੜਾ ਚੱਲ ਸਕਦਾ ਹੈ ਕਿਉਂਕਿ ਸਰਕਾਰ ਖਿੱਚਣਾ ਚਾਹੂਗੀ ਇਹਨੂੰ 18 ਤੱਕ ਤਾਂ ਕਿ 19 ਤੋਂ ਜਿਹੜਾ 19 ਦੇ ਵਿੱਚ ਲੋਕਾਂ ਨੂੰ ਯਾਦ ਰਹੇ ਕਿ ਸਮਾਰਟਫੋਨ ਦਿੱਤੇ ਸੀਗੇ ਤੇ ਉਹਦਾ ਫਿਰ ਰਾਜਨੀਤਿਕ ਲਾਹਾ ਜਿਹੜਾ ਉਹ ਲਿਆ ਜਾ ਸਕੇ। ਪਿਛਲੇ ਦਿਨੀ ਇੱਕ ਗੱਲ ਬੜੀ ਚਰਚਾ ਦੇ ਵਿੱਚ ਜਿਹੜੀ ਉਹ ਚੱਲੀ ਸੀ ਕਿ ਇੱਕ ਜਥੇਦਾਰ ਦਾ ਨੇੜਲਾ ਰਿਸ਼ਤੇਦਾਰ ਉਹਦੇ ਮੁੰਡੇ ਖਾਸ ਤੌਰ ਤੇ ਉਹਨੇ ਪਸ਼ੂ ਮੰਡੀਆਂ ਦਾ ਔਰ ਪਸ਼ੂ ਮੇਲੇ ਜਿਹੜੇ ਨੇ ਉਹਨਾਂ ਦਾ ਠੇਕਾ ਲਿਆ। ਇਹ ਠੇਕਾ ਉਹਨੇ ਪਿਛਲੀ ਸਰਕਾਰ ਦੇ ਮੌਕੇ 54 ਕਰੋੜ ਰੁਪਏ ਦਾ ਲਿਆ ਸੀਗਾ। ਇਸ ਵਾਰੀ ਠੇਕਾ ਕੁਝ ਵੱਧ ਗਿਆ ਤੇ 105 ਕਰੋੜ ਰੁਪਈਆ ਉਹਨੂੰ ਦੇਣਾ ਪਿਆ।
ਪਰ ਇਹ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜੇ ਜੀ ਖਦਸ਼ੇ ਸੀ ਵੀ ਇੰਨਾ ਪੈਸਾ ਉਹਨੇ ਕਿੱਥੇ ਦਿੱਤਾ। ਮੈਂ ਉਦੋਂ ਵੀ ਡਿਟੇਲ ਸਾਂਝੀ ਕੀਤੀ ਸੀ ਵੀ ਇਹ ਪੈਸੇ ਦੇ ਮੁਕਾਬਲੇ ਜਿੰਨਾ ਇਹਦੇ ਵਿੱਚੋਂ ਬਣਾਇਆ ਜਾਣਾ ਪੈਸਾ ਉਹ ਤਾਂ ਹੈਰਾਨਗੀ ਵਾਲੀ ਗੱਲ ਹੈ, ਕਿਉਂਕਿ ਪਿਛਲੀ ਵਾਰੀ ਵੀ ਇਹ ਕਿਹਾ ਜਾਂਦਾ ਕਿ ਉਹਨੇ ਕੋਈ 250 ਕਰੋੜ ਰੁਪਈਏ ਦੇ ਕਰੀਬ ਜਿਹੜਾ ਸੀ 54 ਕਰੋੜ ਰੁਪਈਏ ਦੇ ਕੇ ਬਣਾਇਆ। ਇਸ ਵਾਰੀ ਉਹਨੇ 105 ਕਰੋੜ ਰੁਪਈਆ ਦਿੱਤਾ ਤੇ ਉਹਨੇ ਚੁੱਕ ਦਿੱਤੇ ਜੀ ਜਿਹੜੇ ਰੇਟ ਸੀਗੇ ਮੰਡੀਆਂ ਦੇ ਵਿੱਚ। ਇਹ ਹੁਣ ਸਾਹਮਣੇ ਆ ਗਿਆ ਜੀ। ਕੱਲ ਕਾਫੀ ਰੌਲਾ ਰੱਪਾ ਫਰੀਦਕੋਟ ਦੇ ਵਿੱਚ ਪੈ ਗਿਆ, ਜਿੱਥੇ ਪਸ਼ੂ ਮੰਡੀ ਲੱਗੀ ਸੀਗੀ। ਅਧਿਕਾਰਤ ਤੌਰ ਦੇ ਉੱਤੇ ਉਹ 4% ਕਮਿਸ਼ਨ ਜਿਹੜਾ ਜੀ ਉਹ ਠੇਕੇਦਾਰ ਲੈ ਸਕਦਾ ਹੈ, ਜਿਹੜਾ ਪਸ਼ੂ ਮੰਡੀ ਦੇ ਵਿੱਚ ਵਿਕਦਾ। ਉਹਨੇ ਜਿਹੜੀਆਂ ਪਰਚੀਆਂ ਕੱਟਣੀਆਂ ਸ਼ੁਰੂ ਕੀਤੀਆਂ, 9000 ਦਾ ਕਿਸੇ ਨੇ ਸਮਾਨ ਲਿਆ, ਉਹਨੇ ਧੱਕੇ ਨਾਲ 25000 ਰੁਪਈਆ ਇਹਦਾ ਬਿੱਲ ਬਣਾਤਾ। 4% ਤਾਂ ਜਿਹੜਾ ਸਰਕਾਰੀ ਕਮਿਸ਼ਨ ਆ ਉਹ ਲਾਤਾ ਤੇ 8% ਗੁੰਡਾ ਟੈਕਸ ਦੀ ਪਰਚੀ ਜਿਹੜੀ ਸੀ ਉਹ ਕੱਟ ਦਿੱਤੀ। ਇਹ ਵੀ ਜਿਹੜੀ ਹੈਰਾਨਗੀ ਵਾਲੀ ਗੱਲ ਹੈ ਕਿ ਚਾਹੇ ਉਹ ਰੇਤਾ ਜਿਹੜੀ ਮਾਈਨਿੰਗ ਹੁੰਦੀ ਹੈ ਜੀ ਉਹਦੀ ਆ, ਤੇ ਚਾਹੇ ਹੁਣ ਇਹ ਪਸ਼ੂ ਮੇਲਿਆਂ ਦੀ ਪਰਚੀ ਆ, ਇਹ ਗੁੰਡਾ ਟੈਕਸ ਦੇ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਕੱਟੀ ਜਾ ਰਹੀ ਆ। ਕਿਸੇ ਸਮੇਂ ਮਾੜਾ ਲਫ਼ਜ਼ ਗੁੰਡਾ ਜਿਹੜਾ ਜੀ ਉਹ ਮੰਨਿਆ ਜਾਂਦਾ ਹੁੰਦਾ ਸੀਗਾ, ਪਰ ਹੁਣ ਇਹਦੇ ਉੱਤੇ ਜਦੋਂ ਟੈਕਸ ਲੱਗ ਗਿਆ ਤੇ ਇੱਕ ਕਿਸਮ ਦੇ ਨਾਲ ਇਹ ਲਫ਼ਜ਼ ਜਿਹੜਾ ਜੀ ਉਹ ਪ੍ਰਵਾਨਿਤ ਹੋ ਗਿਆ। ਸੋ ਜਿਹੜਾ 105 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਠੇਕਾ ਲਿਆ, ਇਹ ਕਿਹਾ ਜਾ ਰਿਹਾ ਜੀ ਸੰਭਾਵੀ ਰੂਪ ਦੇ ਵਿੱਚ ਉਹ ਘੱਟੋ ਘੱਟ ਨਹੀਂ 300 ਕਰੋੜ ਰੁਪਈਆ ਜਿਹੜਾ ਜੀ ਇੱਥੋਂ ਕਮਾਊਗਾ। ਪਿਛਲੇ ਦਿਨਾਂ ਤੋਂ ਜਿਹੜਾ ਜੀ ਇਹ ਗੱਲ ਚੱਲਦੀ ਸੀਗੀ ਕਿ ਜਿਹੜੇ ਮੰਜਿਆਂ ਦੇ ਉੱਤੇ ਕੰਘੇ ਕਿਰਪਾਨਾਂ ਰੱਖ ਕੇ ਵੇਚਣ ਵਾਲੇ 5 ਸਟਾਰ ਹੋਟਲਾਂ ਦੇ ਮਾਲਕ ਕਿਵੇਂ ਬਣ ਗਏ। ਬਸ ਆ ਪਸ਼ੂ ਮੇਲੇ ਨੇ। ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਪੈਸੇ ਬਣ ਸਕਦੇ ਨੇ, ਜਦੋਂ ਕਿ ਕਰੋੜਾਂ ਰੁਪਈਆ ਇਸ ਜਿਹੜੀ ਹੈ ਜੀ ਖੇਡ ਇਹਦੇ ਵਿੱਚੋਂ ਇਸ ਬੰਦੇ ਨੇ ਬਣਾਇਆ। ਜਿਹੜਾ ਕੁੜੀਆਂ ਦਾ ਜਿਹੜਾ ਕ੍ਰਿਕਟ ਕੱਪ ਸੀਗਾ ਜੀ, ਇਹ ਰਾਤ ਇਹਦਾ ਫਾਈਨਲ ਮੈਚ ਖੇਡਿਆ ਗਿਆ। ਫਾਈਨਲ 'ਚ ਪਹੁੰਚੀ ਭਾਰਤੀ ਕੁੜੀਆਂ ਦੀ ਜਿਹੜੀ ਕ੍ਰਿਕਟ ਟੀਮ ਸੀ ਉਹ ਹਾਰ ਗਈ, ਪਰ ਉਹਦੀ ਖੇਡ ਦੀ ਤਾਰੀਫ ਜਿਹੜੀ ਹੈ ਜੀ ਉਹ ਸਮੁੱਚੇ ਮੁਲਕ ਦੇ ਵਿੱਚ ਹੋਈ ਆ, ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਹੋਈ ਆ। ਪੰਜਾਬ ਦੇ ਵਿੱਚ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਨੂੰ ਚਰਚਾ ਦਾ ਵਿਸ਼ਾ ਬਣੀ ਮੋਗੇ ਦੀ ਕੁੜੀ ਹਰਮਨਪ੍ਰੀਤ ਦੀ ਜਿਹੜੀ ਹੈ ਜੀ ਉਹ ਯਾਦ ਬੜੀ ਆਈ ਇਸ ਪੱਖੋਂ ਕਿ ਰਾਜਨੀਤਿਕ ਲੋਕ ਸੀ ਜਿਹੜੇ ਉਹਨਾਂ ਨੇ ਇਸ ਲੜਕੀ ਦੇ ਮਾਪਿਆਂ ਦੇ ਕੋਲੇ ਜਾ ਕੇ ਜਿਹੜੇ ਜੀ ਵਾਹਵਾ ਗੇੜੇ ਮਾਰੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਲੜਕੀ ਦੇ ਮਾਪਿਆਂ ਨੂੰ ਫੋਨ ਕੀਤਾ ਔਰ ਅੱਗੋਂ ਜਿਹੜੀਆਂ ਕਹਾਣੀਆਂ ਸਾਹਮਣੇ ਆਈਆਂ ਜੀ ਉਹਨਾਂ ਨੇ ਪੰਜਾਬ ਦੀ ਖੇਡ ਨੀਤੀ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲਾ ਦਿੱਤਾ। ਕੁੜੀ ਦਾ ਪਿਓ ਕਹਿੰਦਾ ਜੀ ਕਿ ਹਰਮਨਪ੍ਰੀਤ ਜਿਹਨੇ ਕਿ ਸੈਮੀਫਾਈਨਲ ਮੈਚ ਦੇ ਵਿੱਚ ਆਊਟ ਨਾ ਹੁੰਦਿਆਂ ਹੋਇਆ 175 ਦੌੜਾਂ ਜਿਹੜੀਆਂ ਜੀ ਉਹ ਬਣਾਈਆਂ ਸੀਗੀਆਂ ਔਰ ਚਰਚਾ ਦਾ ਵਿਸ਼ਾ ਬਣੀ ਸੀ। ਉਹ ਕਹਿੰਦਾ ਕਿ ਹੁਣ ਸਾਰਿਆਂ ਨੂੰ ਜਿਹੜਾ ਜੀ ਚੇਤਾ ਆ ਗਿਆ, ਪਰ ਜਦੋਂ ਹਰਮਨਪ੍ਰੀਤ ਨੌਕਰੀ ਦੇ ਵਾਸਤੇ ਲਿਲੜੀਆਂ ਕੱਢਦੀ ਫਿਰਦੀ ਸੀ ਉਹਦੀ ਬਾਂਹ ਕਿਸੇ ਨੇ ਨਹੀਂ ਫੜੀ, ਨਾ ਪੰਜਾਬ ਨੇ, ਨਾ ਹਰਿਆਣੇ ਨੇ, ਨਾ ਦਿੱਲੀ ਨੇ। ਉਹਨੂੰ ਜਾ ਕੇ ਮੁੰਬਈ ਦੇ ਵਿੱਚ ਜਿਹੜੀ ਸੀ ਉਹ ਨੌਕਰੀ ਕਰਨੀ ਪਈ। ਹੁਣ ਇਸ ਕੁੜੀ ਨੇ ਧਿਆਨ ਖਿੱਚਿਆ ਜੀ ਨਾ ਸਿਰਫ ਮੋਗੇ ਦਾ ਬਲਕਿ ਪੰਜਾਬ ਦਾ ਤੇ ਮੁਲਕ ਦਾ। ਪ੍ਰਧਾਨ ਮੰਤਰੀ ਤੱਕ ਨੇ ਜਿਹੜੇ ਆ ਜੀ ਉਹ ਟਵੀਟ ਇਹਨੂੰ ਲੜਕੀ ਨੂੰ ਕੀਤੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜੇ ਉਹ ਆ ਕੇ ਦੁਬਾਰਾ ਨੌਕਰੀ ਪੰਜਾਬ 'ਚ ਕਰਨੀ ਚਾਹੇ ਤੇ ਅਸੀਂ ਉਹਨੂੰ DSP ਜਿਹੜਾ ਜੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰ ਸਕਦੇ ਹਾਂ। ਸੋ ਹੁਣ ਜਿਹੜਾ ਜੀ ਵੇਖਣਾ ਇਹ ਹੋਊਗਾ ਕਿ ਹਰਮਨਪ੍ਰੀਤ ਇੱਥੇ ਆ ਕੇ DSP ਦੀ ਨੌਕਰੀ ਕਰਦੀ ਆ ਜਾਂ ਨਹੀਂ। ਪਰ ਸਵਾਲ ਸਭ ਤੋਂ ਵੱਡਾ ਹਰਮਨਪ੍ਰੀਤ ਨੇ ਇਹ ਖੜਾ ਕਰ ਦਿੱਤਾ ਕਿ ਉਹਨੇ ਜਿਹੜੀ ਖੇਡਾਂ ਪ੍ਰਤੀ ਪਾਲਿਸੀ ਆ ਪੰਜਾਬ ਦੀ ਉਹ ਇੱਕ ਕਿਸਮ ਦੇ ਨਾਲ ਨੰਗਿਆਂ ਕਰਕੇ ਜਿਹੜੀ ਆ ਜੀ ਉਹ ਰੱਖ ਦਿੱਤੀ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੂੰ ਆਸ ਇਸ ਗੱਲ ਦੀ ਹੈ ਇੱਕ ਕਿ ਉਹਨੂੰ GST ਤੋਂ ਜਿਹੜੀ ਹੈ ਜੀ ਉਹ ਛੋਟ ਮਿਲ ਸਕਦੀ ਆ। ਪਿਛਲੇ ਦਿਨਾਂ ਤੋਂ GST ਦਾ ਮੁੱਦਾ ਜਿਹੜਾ ਜੀ ਉਹ ਵਾਹਵਾ ਭਖਿਆ ਹੋਇਆ ਹੈ, ਖਾਸ ਤੌਰ ਦੇ ਉੱਤੇ ਜਿਵੇਂ ਕਿਹਾ ਜਾ ਰਿਹਾ ਕਿ ਲੰਗਰ ਤੇ GST ਲੱਗ ਗਈ। ਐਕਚੁਅਲੀ ਇਹ ਰਸਤ ਦੇ ਉੱਤੇ GST ਆ, ਜਿਹੜੀ ਰਸਤ ਜਿਹੜੀ ਖਰੀਦੀ ਜਾਂਦੀ ਆ ਗੁਰਦੁਆਰਿਆਂ ਦੇ ਵਾਸਤੇ ਲੰਗਰ ਤਿਆਰ ਹੋਣ ਦੇ ਵਾਸਤੇ। ਔਰ ਕਿਰਪਾਲ ਸਿੰਘ ਬਡੂਗਰ ਹੋਰੀ ਇਸ ਗੱਲ ਨੂੰ ਲੈ ਕੇ ਵੀ ਚਰਚਿਤ ਹੋ ਗਏ ਜਦੋਂ ਉਹਨਾਂ ਨੇ ਕਿਹਾ ਸੀ ਵੀ ਸੈਂਟਰ ਨੇ GST ਨਾ ਹਟਾਈ ਤਾਂ ਅਸੀਂ ਵੀ ਸੋਚਾਂਗੇ ਵੀ 24 ਘੰਟੇ ਲੰਗਰ ਚਲਾਉਣਾ ਵੀ ਹੈ ਜਾਂ ਨਹੀਂ। ਹਾਲਾਂਕਿ ਬਾਅਦ ਦੇ ਵਿੱਚ ਉਹ ਆਪਣੇ ਇਸ ਬਿਆਨ ਤੋਂ ਪਲਟ ਗਏ, ਪਰ ਉਹਨਾਂ ਦੇ ਇਸ ਬਿਆਨ ਦੀ ਵਜ੍ਹਾ ਕਰਕੇ ਕਿਰਕਰੀ ਉਹਨਾਂ ਦੀ ਵਾਹਵਾ ਹੋਈ। ਹੁਣ ਜਿਹੜੀ ਰਿਵਿਊ ਕਮੇਟੀ ਆ ਉਹਦੀ ਅੱਜ ਮੀਟਿੰਗ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਸ ਹੈ ਕਿ ਉੱਥੇ ਧਾਰਮਿਕ ਸੰਸਥਾਵਾਂ ਨੂੰ ਛੋਟ ਜਿਹੜੀ ਹੈ ਜੀ ਉਹ GST ਦੇ ਵਿੱਚ ਦਿੱਤੀ ਜਾਊਗੀ ਤੇ ਉਹਨਾਂ ਦਾ ਵੀ ਜਿਹੜਾ ਜੀ ਉਹ ਸੂਤ ਲੱਗ ਸਕਦਾ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਉਹਨੂੰ 9 ਕਰੋੜ ਰੁਪਈਆ ਜਿਹੜਾ ਜੀ ਉਹ ਫਾਲਤੂ ਦੇਣਾ
ਪਊਗਾ। ਹੁਣ ਉਹ ਇਹ ਤਾਂ ਨਹੀਂ ਕਹਿ ਸਕਦੀ ਕਿ ਲੋਕ ਜਿਹੜੇ ਨੇ ਉਹ GST ਦੇ ਪੈਸੇ ਵੱਖਰੇ ਚੜਾਉਣ, ਪਰ ਉਹ ਇਹ ਕਹਿ ਰਹੇ ਕਿ GST ਦੀ ਛੋਟ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਦੇਵੇ। ਦੇਖਦੇ ਹਾਂ, ਜਿਨ੍ਹਾਂ ਨੇ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਿਖੀ ਹੋਈ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਕਿ ਕੀ ਉਹ ਧਾਰਮਿਕ ਸੰਸਥਾਵਾਂ ਨੂੰ GST ਛੋਟ ਦਿੰਦੀ ਆ ਜਾਂ ਨਹੀਂ। ਦਿੱਲੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਜਿਹੜਾ ਜੀ ਮਿਲਣਾ ਇੱਕ ਬਹੁਤ ਵੱਡਾ ਡ੍ਰੀਮ ਇੱਥੇ ਉਹ ਸਮਝਿਆ ਜਾਂਦਾ, ਔਰ ਉਹ ਲੋਕ ਜਿਹੜੇ ਗਰੀਬੀ ਤੇ ਮਜ਼ਦੂਰੀ ਕਰਕੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਦੇ ਨੇ, ਉਹਨਾਂ ਦੇ ਬੱਚਿਆਂ ਦੇ ਵੱਲੋਂ ਜਿਹੜੀ ਬਹੁਤ ਹਾਈ ਕਟ ਆਫ ਲਿਸਟ ਦੇ ਵਿੱਚ ਥਾਂ ਹਾਸਲ ਕਰਨਾ, ਇਹ ਇੱਕ ਬਹੁਤ ਵੱਡੀ ਅਚੀਵਮੈਂਟ ਜਿਹੜੀ ਹੈ ਜੀ ਉਹ ਸਮਝੀ ਜਾਂਦੀ ਆ। ਦੋ ਬੱਚੇ ਨੇ, ਦੋ ਮਜ਼ਦੂਰ ਡਿਫਰੈਂਟ ਪਰਿਵਾਰਾਂ ਦੇ, ਜਿਨ੍ਹਾਂ ਨੇ ਇਹ ਸੁਪਨਾ ਸੱਚ ਕਰ ਵਿਖਾਇਆ ਤੇ ਉਹਨਾਂ ਨੇ ਪੂਰੇ ਮੁਲਕ ਦਾ ਧਿਆਨ ਜਿਹੜਾ ਜੀ ਉਹ ਖਿੱਚਿਆ। ਇਹਨਾਂ ਹਜ਼ਾਰਾਂ ਬੱਚਿਆਂ ਦੇ ਵਿੱਚ ਜਿਨ੍ਹਾਂ ਨੇ ਦਾਖਲਾ ਲਿਆ, ਇੱਕ ਮਜ਼ਦੂਰ ਦਾ ਪੁੱਤ ਹੈ ਤੇ ਇੱਕ ਕੁੱਲੀ ਦੀ ਧੀ ਸ਼ਾਮਲ ਹੈ। ਮਜ਼ਦੂਰ ਦਾ ਲੜਕਾ ਜਿਹੜਾ ਜੀ IAS ਅਫਸਰ ਬਣਨਾ ਚਾਹੁੰਦਾ ਹੈ, ਉਹਦੀ ਮਾਂ ਨਿੰਬੂ ਵੇਚ ਕੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਦੀ ਹੈ, ਤੇ ਜਿਹੜੀ ਕੁਲੀ ਦੀ ਧੀ ਹੈ ਉਹ ਪੱਤਰਕਾਰ ਬਣ ਕੇ ਔਰਤਾਂ ਦੇ ਸ਼ਕਤੀਕਰਨ ਦੀ ਇੱਛਾ ਰੱਖਦੀ ਹੈ। 17 ਸਾਲਾ ਪ੍ਰਿੰਸ ਕਹਿੰਦਾ ਹੈ ਕਿ ਉਹਦਾ ਘਰ ਰੇਲਵੇ ਲਾਈਨ ਦੇ ਨਜ਼ਦੀਕ ਸੀਗਾ। ਜਦੋਂ ਟ੍ਰੇਨਾਂ ਦਾ ਰੌਲਾ ਜ਼ਿਆਦਾ ਪੈਂਦਾ ਸੀਗਾ ਤਾਂ ਉਹ ਰਾਤ ਸਮੇਂ ਪੜ੍ਹਦਾ ਸੀ, ਕਿਉਂਕਿ ਉਸ ਸਮੇਂ ਟ੍ਰੇਨਾਂ ਦੀ ਆਵਾਜਾਈ ਘੱਟ ਰਹਿੰਦੀ ਸੀ। ਕਈ ਵਾਰੀ ਉਹ ਕੰਨਾਂ 'ਚ ਰੂੰ ਪਾ ਲੈਂਦਾ ਸੀ ਤਾਂ ਕਿ ਇਹਨਾਂ ਟ੍ਰੇਨਾਂ ਦੀ ਆਵਾਜ਼ ਜਿਹੜੀ ਆ ਜੀ ਉਹਦੇ ਕੰਨਾਂ ਦੇ ਵਿੱਚ ਨਾ ਪਵੇ। ਉਹ ਕਹਿੰਦਾ ਜੇ ਉਹ IAS ਅਫਸਰ ਬਣ ਗਿਆ ਤਾਂ ਉਹ ਆਪਣੇ ਮਾਪਿਆਂ ਨੂੰ ਇੱਥੋਂ ਦੂਰ ਲੈ ਜਾਊਗਾ। ਉਹਨੇ 94% ਦੀ ਅੰਕ ਹਾਸਲ ਕੀਤੇ ਨੇ ਤੇ ਉਹ ਕਰੋੜੀਮਲ ਕਾਲਜ ਦੇ ਵਿੱਚ ਰਾਜਨੀਤੀ ਸ਼ਾਸਤਰ ਪੜ੍ਹ ਰਿਹਾ। ਦਵਿੰਦਰ ਆਪਣੇ ਪਰਿਵਾਰ ਤੋਂ ਕਾਲਜ ਜਾਣ ਵਾਲਾ ਪਹਿਲਾ ਮੁੰਡਾ। ਉਹਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕਾਲਜ ਦੇ ਵਿੱਚ ਦਾਖਲਾ ਮਿਲਣਾ ਉਹਦੇ ਲਈ ਬਹੁਤ ਵੱਡਾ ਮੌਕਾ, ਔਰ ਉਹਨੇ ਦੱਸਿਆ ਕਿ ਉਹਦੇ ਮਾਪੇ 10,000 ਰੁਪਈਆ ਕਮਾਉਂਦੇ ਆ ਤੇ ਉਹਦੀ ਮਾਂ ਮਿਰਚਾਂ ਤੇ ਨਿੰਬੂ ਵੇਚਦੀ ਆ ਤੇ ਪਿਓ ਉਹਦਾ ਚਪੜਾਸੀ ਆ। ਇੰਦਰਾ ਕੈਂਪ ਦੇ ਝੌਂਪੜ ਪੱਟੀ ਇਲਾਕੇ ਦੀ ਮਧੂ, ਜਿਹੜੀ ਕਿ ਹੰਸਰਾਜ ਕਾਲਜ ਦੇ ਵਿੱਚ ਹਿੰਦੀ ਦੀ ਸਟੂਡੈਂਟ ਹੈ, ਉਹ ਮਹਿਸੂਸ ਕਰਦੀ ਹੈ ਕਿ ਉਹ ਪੱਤਰਕਾਰ ਬਣ ਕੇ ਔਰਤਾਂ ਨੂੰ ਮਜ਼ਬੂਤੀ ਪ੍ਰਦਾਨ ਕਰੂਗੀ। ਉਹਦਾ ਕਹਿਣਾ ਕਿ ਅਜੇ ਬਹੁਤ ਕੁਝ ਕਰਨ ਵਾਲਾ ਪਿਆ। ਉਹਨੇ ਕਿਹਾ ਕਿ ਪੱਤਰਕਾਰ ਬਣ ਕੇ ਔਰਤਾਂ ਦੇ ਸ਼ਕਤੀਕਰਨ ਦੀ ਵਕਾਲਤ ਜਿਹੜੀ ਆ ਕਰੂਗੀ। ਜੇ ਇਦਾਂ ਨਾ ਹੋਇਆ ਤਾਂ ਉਹ ਟੀਚਿੰਗ ਦੇ ਖਿੱਤੇ ਦੇ ਵਿੱਚ ਜਾ ਸਕਦੀ ਆ। ਉਹਨੇ 88% ਨੰਬਰ ਜਿਹੜੇ ਆ ਜੀ ਉਹ ਹਾਸਲ ਕੀਤੇ ਆ। ਉਹਦਾ ਪਿਓ ਜੁੱਤਿਆਂ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਉਹ ਮਜ਼ਦੂਰੀ ਦਾ ਕੰਮ ਕਰਦਾ, ਕੁਲੀ ਦਾ। ਸੋ ਇਹ ਦੋ ਬੱਚੇ ਜਿਹੜੇ ਨੇ ਜੀ ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਕੁਲੀਆਂ ਦੇ ਵਿੱਚ ਤੇ ਟ੍ਰੇਨ ਦੇ ਜਿਹੜੀ ਪਟਰੀ ਹੈ ਜੀ ਉਹਦੇ ਕੰਢੇ ਬਣਨ ਵਾਲੇ ਦੋ ਬੱਚੇ ਬੱਚੀਆਂ ਜਿਹੜੇ ਜੀ ਉਹ ਉਹਨਾਂ ਲੋਕਾਂ ਦੇ ਵਿੱਚ ਸ਼ੁਮਾਰ ਹੋਏ ਨੇ ਜਿਹੜੇ ਵੱਡੇ ਸੁਪਨੇ ਵੇਖਦੇ ਨੇ ਤੇ ਉਹਨਾਂ ਨੂੰ ਸੱਚ ਵੀ ਕਰ ਲੈਂਦੇ ਨੇ ਆਪਣੀ ਮਿਹਨਤ ਦੇ ਨਾਲ। ਉਮੀਦ ਹੈ ਕਿ ਇਹ ਦੋਨੋਂ ਜਾਣੇ ਜਿਹੜੇ ਨੇ ਜੀ ਆਪਣੇ ਸੁਪਨੇ ਜ਼ਰੂਰ ਸੱਚ ਕਰਨਗੇ। ਇਹ ਸੀ ਜੀ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ, ਖਬਰਾਂ ਦੀ ਚੀਰ-ਫਾੜ, ਔਰ ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਜਿਹੜੀ ਜੀ ਹੋਊਗੀ। ਬਹੁਤ ਮਿਹਰਬਾਨੀ ਦਿਲਪ੍ਰੀਤ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਨੂੰ ਜੀ। ਤੇ ਮਿਹਰਬਾਨੀ, ਥੈਂਕ ਯੂ। ਇਹ ਸਨ ਖਬਰਾਂ ਪੰਜਾਬ ਦੀ, ਤੇ ਹੁਣ ਏਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ।